बिस्मिल्लाहिर्रहमानिर्रहीम सैयदना करीम सल्लल्लाहु अलैहि वसल्लम। अस्सलाम वालेकुम जी। सारे पंजाबी भरावां नूं भैणां नूं देखण वालिਆਂ ਨੂੰ ਕੈਨੇਡਾ ਵਿੱਚ ਵਸਣ ਵਾਲਿਆਂ ਨੂੰ यूके ਵਿੱਚ ਵਸਣ ਵਾਲਿਆਂ ਨੂੰ ਚੜ੍ਹਦੇ ਤੇ ਲਹਿੰਦੇ ਪੰਜਾਬ 'ਚ ਵਸਣ ਵਾਲਿਆਂ ਨੂੰ ਅੱਜ ਕੁਝ ਗੱਲਾਂ ਕਰਾਂਗੇ ਪੰਜਾਬ ਦੀਆਂ ਪੰਜਾਬੀ ਬੋਲੀ ਦੀਆਂ। ਕੁਝ ਗੱਲਾਂ ਜਿਹੜੀਆਂ ਸਾਡੀ ਸਕਾਫਤ ਦਾ ਹਿੱਸਾ ਹੁੰਦੀਆਂ ਸੀ ਉਹ ਮਿਸਿੰਗ ਹੋ ਗਈਆਂ। ਜਦੋਂ ਅਸੀਂ ਛੋਟੇ ਛੋਟੇ ਬਾਲ ਨਿੱਕੇ ਨਿੱਕੇ ਬਾਲ ਹੁੰਦੇ ਸੀ, ਸਾਡੇ ਦਾਦੇ ਸਾਡੇ ਨਾਨੇ ਸਾਡੀ ਨਾਨੀਆਂ ਸਾਡੀਆਂ ਦਾਦੀਆਂ ਤੇ ਸਾਡੇ ਬਾਪੂ ਸਾਨੂੰ ਬਾਤਾਂ ਸੁਣਾਉਂਦੇ ਹੁੰਦੇ ਸੀ। ਉਹ ਬਾਤਾਂ ਸਬਕ ਮੋਜ਼ ਹੁੰਦੀਆਂ ਸੀ। ਰਾਤ ਨੂੰ ਜਦੋਂ ਤੱਕ ਬਾਤ ਨਹੀਂ ਸੁਣਨੀ ਤਾਂ ਪੋਤੇ ਪੋਤੀਆਂ ਸੁਣਦੇ ਨਹੀਂ ਹੁੰਦੇ ਸੀ, ਨਾ ਦੋਤੇ ਦੋਤੀਆਂ ਸੁਣਦੇ ਹੁੰਦੇ ਸੀ। ਮੈਨੂੰ ਯਾਦ ਹੈ ਚੰਗੀ ਤਰ੍ਹਾਂ ਮੇਰੇ ਅੱਬੂ ਜੀ ਸਾਨੂੰ ਅਕਸਰ ਕਹਾਣੀਆਂ ਸੁਣਾਉਂਦੇ ਹੁੰਦੇ ਸੀ। ਚਾਰ ਢੱਗੇ ਹੁੰਦੇ ਸੀ, ਉਹਨਾਂ 'ਚ ਆਪਸ 'ਚ ਬੜਾ ਇਤਫਾਕ ਸੀ ਅਤੇ ਉਹ ਚੌਵਾਂ ਢੱਗਿਆਂ ਨੂੰ ਇਤਫਾਕ ਤੋੜਨ ਵਾਸਤੇ ਸ਼ੇਰ ਜਿਹੜਾ ਜੰਗਲ ਦਾ ਬਾਦਸ਼ਾਹ ਸੀ ਅਤੇ ਉਹ ਪਲੈਨਿੰਗ ਕਰਦਾ ਹੁੰਦਾ ਸੀ ਕਿੱਦਾਂ ਇਹਨਾਂ ਦਾ ਇਤਫਾਕ ਤੋੜੀਏ। ਸ਼ੇਰ ਰੋਜ਼ ਖਾਣ ਜਾਂਦਾ ਸੀ, ਉਹ ਢੱਗੇ ਇਹਨਾਂ ਨੂੰ ਮਾਰ ਕੁੱਟ ਕੇ ਭਜਾ ਦਿੰਦੇ ਸੀ ਅਤੇ ਆਖਰ 'ਚ ਕੀ ਹੁੰਦਾ, ਉਹ ਲੂੰਬੜੀ ਦੇ ਚਲਾਕ ਲੂੰਬੜੀ ਦੀ ਖਿਦਮਤ ਹਾਸਲ ਕਰਦਾ ਤਾਂ ਉਹ ਢੱਗਿਆਂ ਨੂੰ ਵੱਖ ਕਰ ਦਿੰਦੇ, ਚੌਵਾਂ ਢੱਗਿਆਂ ਦੇ ਇਤਿਹਾਦ ਨੂੰ ਤੋੜ ਦਿੰਦੇ ਅਤੇ ਫਿਰ ਸ਼ੇਰ ਇੱਕ ਇੱਕ ਕਰਕੇ ਸਾਰੇ ਖਾ ਜਾਂਦਾ। ਉਹ ਕੀ ਹੁੰਦਾ ਸੀ ਮਕਸਦ ਹੈ ਸਾਨੂੰ ਬਚਪਨ 'ਚੋਂ ਹੀ ਸਮਝਾਉਣਾ ਸਾਡੇ ਵੱਡਿਆਂ ਦਾ ਕਿ ਗੱਲਾਂ ਬਾਤਾਂ ਦੇ ਜ਼ਰੀਏ ਇਤਫਾਕ 'ਚ ਬਰਕਤ ਆ, ਇਤਿਹਾਦ 'ਚ ਬਰਕਤ ਆ। ਅਤੇ ਉਹ ਹੁਣ ਖਤਮ ਹੋ ਗਈਆਂ। ਹੁਣ ਦੇ ਦਾਦੇ ਜਾਂ ਹੁਣ ਦੇ ਨਾਨੇ ਜਾਂ ਹੁਣ ਦੇ ਦਾਦੀਆਂ ਹੁਣ ਦੀਆਂ ਨਾਨੀਆਂ ਅਤੇ ਮਾਂ ਪਿਓ ਕੋਈ ਗੱਲਾਂ ਹੀ ਹੈ ਨਹੀਂ ਆ, ਕਿਉਂਕਿ ਹੁਣ ਟਾਈਮ ਹੀ ਹੈ ਨਹੀਂ ਗਾ। ਮਾਂ ਪਿਓ ਤਾਂ ਮੇਰੇ ਵਰਗੇ ਮੋਬਾਇਲ 'ਤੇ ਲੱਗੇ ਰਹਿੰਦੇ, ਯੂਟਿਊਬ 'ਤੇ ਫੇਸਬੁੱਕ 'ਤੇ ਟਿਕਟੋਕ 'ਤੇ ਲੱਗੇ ਰਹਿੰਦੇ, ਜਿਹੜਾ ਅਸਰ ਅਗਲੀ ਪੀੜ੍ਹੀ 'ਤੇ ਪੈ ਰਿਹਾ। ਅਗਲੀ ਪੀੜ੍ਹੀ ਦੂਰ ਹੋ ਰਹੀ ਹੈ ਸਾਡੀ ਮਾਂ ਬੋਲੀ ਪੰਜਾਬੀ ਤੋਂ। ਕੱਲ੍ਹ ਮੈਂ ਕਬਰਸਤਾਨ ਨੂੰ ਨਿਕਲਿਆ ਆਪਣੇ ਅੱਬੂ ਦੀ ਕਬਰ ਤੋਂ, ਅਤੇ ਮੇਰਾ ਨਾਨਕਾ ਪਿੰਡ ਆ ਚੱਕ ਨੰਬਰ 333 ਰੇਬੇ ਹਰੀ ਸਿੰਘ ਵਾਲਾ। ਇਹਦਾ ਇੱਕ ਮਾਸਟਰ ਅਸਲਮ ਦੋਜੀ, ਉਹ ਸਕੂਲੋਂ ਲੈ ਕੇ ਆ ਰਿਹਾ ਆਪਣੇ ਪੋਤੇ ਨੂੰ, ਪੋਤਾ ਪਿੱਛੇ ਬੈਠਾ ਮੋਟਰਸਾਈਕਲ ਚਲਾ ਰਿਹਾ ਤਾਂ ਉਹਨਾਂ ਗੱਲਾਂ ਕਰਨ ਦੇ ਆਪ 'ਚ ਆਪਣਾ ਐਸੇ ਕरेंगे ਤਾਂ ਐਸੇ ਹੋਗਾ। ਮੈਂ ਪਿੱਛੋਂ ਆਵਾਜ਼ ਰਹੀ, ਉਹ ਮਾਸਟਰ ਸਾਹਿਬ ਪੰਜਾਬੀ ਬੋਲੋ। ਯਾਨੀ ਕਿ ਹੁਣ ਐਸੀ ਭੈੜ ਪੈ ਗਈ ਆ ਉਰਦੂ ਬੋਲਣ ਦੀ। ਉਰਦੂ ਦਾ ਮੈਂ ਦੁਸ਼ਮਣ ਨਹੀਂ ਹੈਗਾ, ਸਾਡੀ ਮਾਂ ਬੋਲੀ ਪੰਜਾਬੀ ਆ, ਪੰਜਾਬੀ ਨੂੰ ਨਹੀਂ ਭੁੱਲਣਾ ਚਾਹੀਦਾ। ਉਹ ਬਾਤਾਂ ਉਹ ਗੱਲਾਂ ਉਹ ਖ਼ਤਮ ਹੋ ਗਈਆਂ, ਕੁਛ ਅਸੀਂ ਖ਼ਤਮ ਕਰ ਲਈਆਂ, ਕੁਛ ਮੋਬਾਇਲ ਨੇ ਖ਼ਤਮ ਕਰਤੀਆਂ। ਅਤੇ ਮੇਰਾ ਚੈਨਲ ਲਹਿੰਦੇ ਪੰਜਾਬ ਅਤੇ ਸੋਹਣੇ ਪੰਜਾਬ ਦਾ ਇੱਕੋ ਹੀ ਮਕਸਦ ਆ ਕਿ ਸਾਡੀ ਮਾਂ ਬੋਲੀ ਅੱਗੇ ਵਧੇ, ਸਾਡੇ ਸਕੂਲਾਂ ਕਾਲਜਾਂ ਅੱਗੇ ਵਧੇ। ਮੈਂ ਅੱਗੇ ਵੀ 2-3 ਪ੍ਰੋਗਰਾਮ ਕੀਤੇ ਆ, ਲੋਕ ਸਾਡੀ ਧਰਤੀ ਪੰਜਾਬ ਦੇ, ਉਹ ਜ਼ਰੂਰ ਜਾ ਕੇ ਦੇਖਿਓ। ਉਹਨਾਂ 'ਚ ਇਹੀ ਗੱਲਾਂ ਡਿਸਕਸ ਕੀਤੀਆਂ, ਜਾਂ ਹਯੋ ਜਾਂ ਕਯੋ।